शिव सैना ਜਾਂ ਦੂਸਰੀ ਬਜਰੰਗ ਦਲ ਜਿਹੜੇ ਗੁੰਡੇ ਨੇ ਉਹਨਾਂ ਨੂੰ ਸਰਕਾਰੀ ਏਜੰਸੀਆਂ ਦੀ ਸਰਪ੍ਰਸਤੀ ਹਾਸਲ ਹੈ। शिव सैना वालियां ने कोई थां दे उत्ते कोई प्रोटेस्ट कर रहे सी कि की सी ते एक जिहड़ा गुरविंदर सिंह नां दा नौजवान जिहड़ा व्हीकल सी जिहदे अपने उन्हें हॉस्पिटल जाना सी एमरजेंसी उन्हें उन्हां नूं कहा कि भाई सानू जा लैण दिओ जां दूजे ते उन्हां नूं उन्हां ने धमकाया गालां गूलां कड्डियां बाद च उहनूं ड्रैग करके बाहर उसदे कपड़े पाड़े उहनूं कुੱਟਿਆ। ਇਹ ਜਿਹਨਾਂ ਨੂੰ ਇਹ ਲੱਗਦਾ ਹੈ ਕਿ ਹਰ ਚੀਜ਼ ਨਾਰਮਲ ਹੈ ਐਵੇਂ ਇਹ ਜਿਹੜਾ ਸਾਨੂੰ ਉੱਥੇ ਬਿਲਕੁਲ ਅਮਨ ਅਮਾਨ ਦੇ ਨਾਲ ਲਾਅ ਐਂਡ ਆਰਡਰ ਤਾਂ ਚੱਲ ਹੀ ਰਿਹਾ ਜੋ ਉੱਥੇ ਹਾਲ ਹੈ ਕਿਹਦਾ ਮਰਡਰ ਹੋ ਗਿਆ ਸਰਪੰਚ ਮਾਰਤਾ ਡਰੱਗ 'ਚ ਕੀ ਹੋਇਆ ਇੱਧਰ ਪਰ ਤੁਸੀਂ ਦੇਖੋ ਮੁਕਤਸਰ ਸਾਹਿਬ ਵਰਗੇ ਮੁਕਾਮ ਤੇ ਸ਼ਿਵ ਸੈਨਾ ਦੇ ਗੁੰਡੇ ਕਿੰਨੇ ਹੌਸਲੇ ਵਧੇ ਹੋਏ ਨੇ। ਇਹ ਸਰਕਾਰੀ ਪੈਟਰਨੇਜ ਬਿਨਾਂ ਤਾਂ ਹੋ ਨਹੀਂ ਸਕਦਾ। और दूसरे पासे 15 ਥਾਵਾਂ ਦੇ ਉੱਤੇ ਛਾਪੇ ਮਾਰ ਕੇ ਕਿ ਜੀ ਇਹ ਜਿਹੜੇ ਫਲਾਣੇ ਗ੍ਰੇਨੇਡ ਅਟੈਕ 6 ਮਹੀਨੇ ਪਹਿਲਾਂ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਇਹ ਉਹਨਾਂ ਨੇ ਉਹ ਗਰਾਊਂਡ ਤਿਆਰ ਕਰ ਰਹੇ ਨੇ ਪੰਜਾਬ 'ਚ। ਇੱਕ ਪਾਸੇ ਉਹਨਾਂ ਨੇ ਡਰੱਗਸ ਦੇ ਨਾਂ ਥੱਲੇ ਕੀਤਾ ਦੂਜੇ ਪਾਸੇ ਇਹ ਦਹਿਸ਼ਤਗਰਦੀ ਨਾਲ ਜੋੜ ਕੇ ਇਧਰੋਂ ਜਿਹੜਾ ਉਹ ਅਮਰੀਕਾ ਨਾਲ ਜੋੜ ਰਹੇ ਨੇ ਕਨੈਕਸ਼ਨ। व्यूअर्स वेलकम बैक ऑन प्रोग्राम। सो व्यूअर्स गलबात करांगे कि मीडिया रिपोर्ट अनुसार NIA ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 15 ਤੋਂ ਜ਼ਿਆਦਾ ਸਿੱਖ ਘਰਾਂ ਤੇ ਛਾਪੇ ਮਾਰੇ ਗਏ ਨੇ ਔਰ ਇਹਨਾਂ ਨੂੰ ਬੱਬਰ ਖਾਲਸਾ ਨਾਲ ਜੋੜ ਕੇ ਦਹਿਸ਼ਤਗਰਦੀ ਦੇ ਖਾਤੇ ਵਿੱਚ ਪਾਇਆ ਗਿਆ ਔਰ ਦੂਸਰੇ ਪਾਸੇ ਭਾਰਤੀ ਏਜੰਸੀਆਂ ਦੀ ਸ਼ਹਿ ਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ ਪੰਜਾਬ ਤੇ ਪੂਰੀ ਤਰ੍ਹਾਂ ਅੱਤ ਚੱਕੀ ਹੋਈ ਹੈ। ਪਿਛਲੇ ਦਿਨੀ ਇੱਕ ਸ਼ਿਵ ਸੈਨਾ ਦੇ ਗੁੰਡਿਆਂ ਨੇ ਇੱਕ ਸਿੱਖ ਨੌਜਵਾਨ ਦੀ ਬਹੁਤ ਬੁਰੀ ਤਰ੍ਹਾਂ ਮਾਰਕਟਾਈ ਕੀਤੀ ਹੈ ਤਾਂ ਜਿਸ ਤੇ ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿਉਂਕਿ ਇੰਟਰਨੈਸ਼ਨਲ ਸਿਆਸਤ ਦੇ ਵਿੱਚ ਬੜਾ ਕੁਝ ਬੜੀ ਕੁਇਕਲੀ ਵਾਪਰ ਰਿਹਾ ਹੈ ਇਸ ਲਈ ਸਾਡਾ ਚਰਚਾ ਦਾ ਵਿਸ਼ਾ ਜ਼ਿਆਦਾ ਇੰਟਰਨੈਸ਼ਨਲ ਇਸ਼ੂ ਜਿਹੜੇ ਖਾਲਿਸਤਾਨ ਨਾਲ ਸੰਬੰਧਿਤ ਸਿੱਖ ਕੌਮ ਨਾਲ ਸੰਬੰਧਿਤ ਨੇ ਉਹ ਹੁੰਦੇ ਨੇ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਹੈ ਜਾਂ ਕਿਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿਉਂਕਿ ਜੇ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਵਿੱਚ ਫਰੋਤੀ ਗੈਂਗਾਂ ਔਰ ਇਹ ਮਰਡਰ ਗੈਂਗਾਂ ਔਰ ਜ਼ਿੰਮੇਵਾਰੀਆਂ ਵਾਲਾ ਸਿਲਸਿਲਾ ਸ਼ੁਰੂ ਕੀਤਾ ਤੇ ਉਸ ਦੀ ਜੜ ਕਿਉਂਕਿ ਇਹਨਾਂ ਨੇ ਪੰਜਾਬ ਨਾਲ ਜੋੜਨਾ ਹੈ। ਪੰਜਾਬ 'ਚ ਵੀ ਇੱਕ ਬੜਾ ਖਤਰਨਾਕ ਦੌਰ ਸਿੱਖ ਪਰਸੀਕਿਊਸ਼ਨ ਦਾ ਸ਼ੁਰੂ ਹੋਣ ਵਾਲਾ ਹੈ ਜਿਹੜਾ ਉਹ ਇੰਤਜ਼ਾਰ ਕਰ ਰਹੇ ਨੇ ਕਿ ਠੀਕ ਟਾਈਮ 'ਚ ਕਦੋਂ ਜਦੋਂ ਉਹਨਾਂ ਨੇ ਗ੍ਰੀਨ ਸਿਗਨਲ ਦੇਣਾ ਔਰ ਉਹਦੇ ਥੱਲੇ ਪਰ ਉਹਦੀ ਗਰਾਊਂਡ ਉਹਨਾਂ ਨੇ ਤਿਆਰ ਕੀਤੀ ਹੋਈ ਹੈ। ਉਹਦੇ 'ਚ ਉਹਨਾਂ ਨੇ ਜਿਵੇਂ ਭਗਵੰਤ ਮਾਨ ਜਿਹੜਾ ਅਮਿਤ ਸ਼ਾਹ ਦੇ ਨਾਲ ਇਹਦੀ ਅੰਡਰਸਟੈਂਡਿੰਗ ਹੈ ਇਹਦੇ ਰਾਹੀਂ ਬੁਲਡੋਜ਼ਰ ਰਾਹੀਂ ਕੁਛ ਘਰ ਡਿੱਗੇ ਕਿ ਜੀ ਇਹ ਡਰੱਗ ਵਾਲਿਆਂ ਦੇ ਨੇ ਦੂਜੇ ਇਹ ਯੂਪੀ ਤੋਂ ਬਾਅਦ ਜਾਂ ਯੂਪੀ ਮੱਧ ਪ੍ਰਦੇਸ਼ ਤੋਂ ਬਾਅਦ ਪੰਜਾਬ 'ਚ ਇਸ ਕਿਸਮ ਦਾ ਇਹਨਾਂ ਦਾ ਕਾਰਾ ਸੀ ਔਰ ਹੁਣ ਅੱਜ ਮੇਨ ਖਬਰ ਹੈ ਕਿ ਵੀ NIA ਇਹ ਇਹਨਾਂ ਦੀ ਜਿਹੜੀ ਜਿਵੇਂ ਅਸੀਂ ਕਿਹਾ ਕਿ ਵੀ ਕਨਸਟੀਟਿਊਸ਼ਨ ਦੇ ਵਿੱਚ ਤਾਂ ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ ਇੰਟਰਫੇਅਰ ਨਹੀਂ ਕਰ ਸਕਦੇ ਪਰ ਇਹਨਾਂ ਨੇ ਉਹਨੂੰ ਦਹਿਸ਼ਤਗਰਦ ਵਿਰੋਧੀ ਔਰ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਜਿਹੜੇ ਪ੍ਰੋਵੀਜ਼ਨ ਬਣਾ ਕੇ ਉਹਦੇ 'ਚ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਕਿ ਜੀ ਟੈਰਰਿਜ਼ਮ ਜਿਹੜਾ ਉਹ ਸੈਂਟਰਲ ਸਬਜੈਕਟ ਬਣਾ ਦਿੱਤਾ ਔਰ ਨਤੀਜੇ ਦੇ ਤੌਰ ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ ਔਰ ਇਹਨਾਂ ਦੀ ਖਬਰ ਹੈ NIA searches 15 locations in Punjab, Haryana in Babbar Khalsa linked grenade attack case। 15 ਥਾਵਾਂ ਦੇ ਉੱਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਇਹਨਾਂ ਨੇ ਜਿਹੜਾ NIA ਨੇ ਉਹ ਛਾਪੇ ਮਾਰੇ ਨੇ ਔਰ ਉਹਦੇ 'ਚ ਉਹਨਾਂ ਨੇ ਜੋੜਿਆ ਕਿ ਜੀ ਹਰਪ੍ਰੀਤ ਸਿੰਘ ਨਾਂ ਦਾ ਬੰਦਾ ਜਿਹਨੇ ਜ਼ਿੰਮੇਵਾਰੀ ਲਈ ਸੀ ਔਰ ਇਹਨੇ 16 ਦਹਿਸ਼ਤਗਰਦ ਹਮਲੇ ਪੰਜਾਬ 'ਚ ਕੀਤੇ 14 ਗ੍ਰੇਨੇਡ ਅਟੈਕ ਪੰਜਾਬ 'ਚ ਕੀਤੇ ਔਰ ਹੁਣ ਇਹ ਦੱਸੋ ਵੀ ਇਹਨਾਂ 16 ਦਹਿਸ਼ਤਗਰਦ ਹਮਲਿਆਂ ਤੇ 14 ਗ੍ਰੇਨੇਡ ਅਟੈਕਾਂ 'ਚ ਕਿੰਨੇ ਲੋਕ ਮਾਰੇ ਗਏ ਪਰ ਕਿਉਂਕਿ ਇਹ ਸਾਰੇ ਫੇਕ ਫਲੈਗ ਜਿਹੜਾ ਨੇ ਫਾਲਸ ਫਲੈਗ ਆਪਰੇਸ਼ਨ ਨੇ ਔਰ ਸਿੱਖਾਂ ਦੀ ਹਰਾਸਮੈਂਟ ਲਈ ਉਹਨਾਂ ਨੇ ਰੱਖਣਾ ਔਰ ਉਹਨੂੰ ਫਿਰ ਇਹਨਾਂ ਨੇ ਜੋੜਿਆ ਕਿ ਜਿਹੜਾ FBI ਨੇ ਕੈਲੀਫੋਰਨੀਆ 'ਚ ਹੈਪੀ ਪਾਸੀਆ ਨਾਂ ਦਾ ਚੁੱਕਿਆ ਸੀ ਨੌਜਵਾਨ ਇਹ ਸਾਰਾ ਲਿੰਕ ਉਹਦੇ ਨਾਲ ਹੈ। ਹੈਪੀ ਪਾਸੀਆ ਨੇ ਪੰਜਾਬ ਦੇ ਵਿੱਚ ਜਿਹੜਾ ਅੱਗੋਂ ਬੱਗਾ ਸਿੰਘ ਤੇ ਮਨਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਪੰਜਾਬ ਬੇਸਡ ਨੇ ਉਹਨਾਂ ਨੇ ਇਹ ਪਲਾਨ ਐਗਜ਼ੀਕਿਊਟ ਕੀਤੀ ਔਰ ਫਰਵਰੀ 2025 'ਚ ਪੰਜਾਬ ਪੁਲਿਸ ਨੇ ਬੱਗਾ ਸਿੰਘ ਨੂੰ ਫੜਿਆ ਸੀ ਤੇ ਹੁਣ ਮਨਦੀਪ ਸਿੰਘ ਜਿਹੜਾ ਉਹ ਦੌੜਿਆ ਹੋਇਆ ਔਰ ਅਸੀਂ ਇਸ ਏਜੰਸੀ ਨੇ ਇਹਦੀ ਇਨਵੈਸਟੀਗੇਸ਼ਨ ਅਪ੍ਰੈਲ ਮਹੀਨੇ 'ਚ ਲਈ ਹੈ
ਔਰ ਅਸੀਂ ਉਹ ਸਾਰੇ 'ਚ ਮਨਦੀਪ ਸਿੰਘ ਔਰ ਉਹਨੂੰ ਫੜਨ ਦੇ ਲਈ ਅਸੀਂ ਜਿਹੜੇ ਆ ਉਹ ਛਾਪੇ ਵੀ ਮਾਰ ਰਹੇ, ਔਰ ਅਸੀਂ ਇਹ ਜਿਹੜਾ ਫਲਾਣੇ ਦਾ ਨੋਟੋਰੀਅਸ ਡਰਗ ਸਮਗਲਰ ਹੈ ਉਹਦੇ ਨਾਲ ਸੰਬੰਧ ਜੁੜਦੇ ਨੇ, ਉਹਦੇ ਨਾਲ ਜੁੜਦੇ ਨੇ। ਔਰ ਇਹ 15 ਲੋਕੇਸ਼ਨਸ ਤੇ ਜੋ ਅਸੀਂ ਛਾਪੇ ਮਾਰੇ, ਸਾਨੂੰ ਉਹਦੇ 'ਚ ਇਨਕ੍ਰਿਮੀਨੇਟਿੰਗ ਮਟੀਰੀਅਲਸ ਇਨਕਲੂਡਿੰਗ ਮੋਬਾਈਲਸ, ਡਿਜੀਟਲ ਡਿਵਾਈਸਿਸ ਐਂਡ ਡਾਕੂਮੈਂਟਸ were seized during the searches and are being examined for further clues to terror syndicate of BKI। ਉਹਨਾਂ ਨੂੰ ਸਿੰਡੀਕੇਟ ਬਣਾਤਾ ਜੀ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਹ ਟੈਰਰ ਸਿੰਡੀਕੇਟ ਹੈ। 15 ਛਾਪਿਆਂ 'ਚ ਅਸੀਂ ਜਿਹੜੇ ਨੇ ਡਿਜੀਟਲ ਫੋਨ, ਕੰਪਿਊਟਰ, ਦੂਜੇ ਤੀਜੇ ਜੋ ਮਰਜ਼ੀ ਪਾ ਦੇਣ, ਜੋ ਮਰਜ਼ੀ ਕੱਢ ਲੈਣ, ਲੇਕਿਨ ਇੱਕ ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਇਹਨਾਂ ਨੇ ਕਿਵੇਂ ਉਸ ਸਾਰੇ ਪਾਰਟ ਨੂੰ ਇੱਕ ਪੂਰਾ ਬਣਾ ਕੇ ਪੇਸ਼ ਕੀਤਾ ਕਿ ਜੀ ਇੱਥੇ ਇਹ ਹੋ ਗਿਆ ਤੇ ਇੱਥੇ ਉਹ ਹੋ ਗਿਆ। ਉਹ ਸਾਰੀ ਜਿਹੜੀ ਕੰਟੀਨਿਊਟੀ ਹੈ, ਯੂਟਿਊਬਰ ਪੰਜਾਬ ਦੇ ਇਧਰੋਂ ਚੱਕੇ ਕਿ ਜੀ ਇਹ ਜੋਤੀ ਮਲਹੋਤਰਾ ਇਹ ਪਾਕਿਸਤਾਨ ਲਈ, ਜਸਬੀਰ ਸਿੰਘ ਫਲਾਣਾ, ਉਹ ਜਿਹੜੇ 11 ਲੱਖ ਫੋਲੋ, ਕਿਵੇਂ ਉਹਨਾਂ ਨੇ ਉਹ ਪਾਰਟ ਕੀਤਾ। ਪਰ ਹੁਣ ਪਹਿਲਾਂ ਉਹ ਯੂਟਿਊਬਰਸ ਵਾਲੇ ਦੇ ਥੱਲੇ, ਹੁਣ ਇਹ ਤੇ ਜਿਹੜਾ ਇੱਕ ਇਹਨਾਂ ਨੂੰ ਸ਼ਿਵ ਸੈਨਾ ਜਾਂ ਦੂਸਰੀ ਬਜਰੰਗ ਦਲ ਜਿਹੜੇ ਗੁੰਡੇ ਨੇ ਉਹਨਾਂ ਨੂੰ ਸਰਕਾਰੀ ਏਜੰਸੀਆਂ ਦੀ ਸਰਪ੍ਰਸਤੀ ਹਾਸਲ ਹੈ। ਔਰ ਨਤੀਜਾ ਸਾਹਮਣੇ ਪਿਛਲੇ ਦਿਨਾਂ 'ਚ ਇੱਕ ਵੀਡੀਓ ਬੜੀ ਵਾਇਰਲ ਹੋਈ, ਮੁਕਤਸਰ ਸਾਹਿਬ ਨਾਲ ਸੰਬੰਧਿਤ ਸੀ ਕਿ ਸ਼ਿਵ ਸੈਨਾ ਵਾਲਿਆਂ ਨੇ ਕੋਈ ਥਾਂ ਦੇ ਉੱਤੇ ਕੋਈ ਪ੍ਰੋਟੈਸਟ ਕਰ ਰਹੇ ਸੀ ਕਿ ਕੀ ਸੀ, ਤੇ ਇੱਕ ਜਿਹੜਾ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਜਿਹੜਾ ਵਹੀਕਲ ਸੀ ਜਿਹਦੇ ਆਪਣੇ, ਉਹਨੇ ਹਸਪੀਟਲ ਜਾਣਾ ਸੀ ਐਮਰਜੈਂਸੀ 'ਚ, ਉਹਨੇ ਉਹਨਾਂ ਨੂੰ ਕਿਹਾ ਕਿ ਭਾਈ ਸਾਨੂੰ ਜਾ ਲੈਣ ਦਿਓ ਜਾਂ ਦੂਜੇ, ਤੇ ਉਹਨਾਂ ਨੇ ਧਮਕਾਇਆ, ਗਾਲਾਂ ਗੂਲਾਂ ਕੱਢੀਆਂ, ਬਾਅਦ 'ਚ ਉਹਨੂੰ ਡਰੈਗ ਕਰਕੇ ਬਾਹਰ ਜਿਵੇਂ ਉਸ ਦੇ ਕੱਪੜੇ ਪਾੜੇ, ਉਹਨੂੰ ਕੁੱਟਿਆ। ਉਹ ਵੀਡੀਓ ਵਾਇਰਲ ਹੋਈ। ਔਰ ਮੁਕਤਸਰ ਦੇ ਵਿੱਚ ਇਹ ਹੋਣਾ, ਸਿੱਖ ਨੌਜਵਾਨ ਕਿੰਨੇ ਭੂਸਰੇ ਹੋਏ ਔਰ ਭੂਤਰੇ ਹੋਏ ਨੇ, ਔਰ ਇਹਦੇ ਤੇ ਕਾਫੀ ਸਿੱਖ ਜਥੇਬੰਦੀਆਂ ਨੇ ਇਕੱਠ ਸੱਦ ਲਿਆ। ਜਿਹੜੇ ਕੁਲਦੀਪ ਸਿੰਘ ਗੜਗੱਜ ਜਥੇਦਾਰ ਨੇ ਇਹਨਾਂ ਦੇ ਨੋਮੀਨੇਟ ਕੀਤੇ ਹੋਏ ਤਾਜ਼ਾ, ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ। ਔਰ ਹੁਣ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਜਿਹੜੇ ਹਾਇਰ ਅਪ ਵੀ ਦੇਖੋ, ਅਖਿਲ ਚੌਧਰੀ SSP ਲਾਇਆ ਹੋਇਆ ਮੁਕਤਸਰ ਦਾ, ਉਹਨੇ ਕਿਹਾ ਜੀ ਅਸੀਂ ਸਿੱਖ ਜਥੇਬੰਦੀਆਂ ਨੇ ਇਕੱਠ ਵੀ ਹੁਣ ਗੁਰਦੁਆਰਾ ਤਰਨਤਾਰਨ ਰੋਡ ਦੇ ਉੱਤੇ ਹੈਗਾ, ਗੁਰਦੁਆਰਾ ਐਟ ਸਿਵਲ ਹਸਪੀਟਲ ਔਰ ਦੂਜੇ ਦੇ ਨੇੜੇ ਤੇੜੇ ਗੈਦਰਿੰਗ ਐਟ ਗੁਰਦੁਆਰਾ ਤਰਨਤਾਰਨ ਸਾਹਿਬ ਔਨ ਬਠਿੰਡਾ ਰੋਡ ਫਰਾਈਡੇ 'ਚ, ਉਸ 'ਚ ਉਹਨਾਂ ਨੇ ਇਕੱਠ ਰੱਖਿਆ ਸਿੱਖ ਜਥੇਬੰਦੀਆਂ ਨੇ। ਔਰ ਜਦੋਂ ਸਿੱਖਾਂ 'ਚ ਹੁਣ ਹਲਚਲ ਹੋਈ ਕਿਉਂਕਿ ਵਾਇਰਲ ਵੀਡੀਓ ਹੋਈ, ਤੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਨੇ ਉਹ 6 ਫੜ ਲਏ ਨੇ, ਔਰ ਬਾਕੀ ਇੱਕ ਜਿਹੜਾ ਉਹਨਾਂ ਦਾ ਲੀਡਰ ਹੈ ਸ਼ਿਵ ਸੈਨਾ ਚੀਫ ਰਾਜੇਸ਼ ਗਰਗ ਉਹ ਫਰਾਰ ਹੈ। ਪਰ ਤੁਸੀਂ ਇਹਦੇ ਤੋਂ ਦੇਖੋ ਕਿ ਵੀ ਇਹ ਜਿਹਨਾਂ ਨੂੰ ਇਹ ਲੱਗਦਾ ਕਿ ਹਰ ਚੀਜ਼ ਨੋਰਮਲ ਹੈ, ਐਵੇਂ ਇਹ ਜਿਹੜਾ ਸਾਨੂੰ ਉੱਥੇ ਬਿਲਕੁਲ ਅਮਨ ਅਮਾਨ ਦੇ ਨਾਲ ਲਾਅ ਐਂਡ ਆਰਡਰ ਤਾਂ ਚੱਲ ਹੀ ਰਿਹਾ, ਜੋ ਉੱਥੇ ਹਾਲ ਹੈ, ਕਿਹਦਾ ਮਰਡਰ ਹੋ ਗਿਆ, ਸਰਪੰਚ ਮਾਰਤਾ, ਡਰੱਗ 'ਚ ਕੀ ਹੋਇਆ ਇੱਧਰ। ਪਰ ਤੁਸੀਂ ਦੇਖੋ ਮੁਕਤਸਰ ਸਾਹਿਬ ਵਰਗੇ ਮੁਕਾਮ ਤੇ ਸ਼ਿਵ ਸੈਨਾ ਦੇ ਗੁੰਡੇ ਕਿੰਨੇ ਹੌਸਲੇ ਵਧੇ ਹੋਏ ਨੇ। ਇਹ ਸਰਕਾਰੀ ਪੈਟਰਨੇਜ ਬਿਨਾਂ ਤਾਂ ਹੋ ਨਹੀਂ ਸਕਦਾ। ਔਰ ਦੂਸਰੇ ਪਾਸੇ 15 ਥਾਵਾਂ ਦੇ ਉੱਤੇ ਛਾਪੇ ਮਾਰ ਕੇ ਕਿ ਜੀ ਇਹ ਜਿਹੜੇ ਫਲਾਣੇ ਗ੍ਰਨੇਡ ਅਟੈਕ 6 ਮਹੀਨੇ ਪਹਿਲਾਂ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ, ਇਹ ਉਹਨਾਂ ਨੇ ਉਹ ਗਰਾਊਂਡ ਤਿਆਰ ਕਰ ਰਹੇ ਨੇ ਪੰਜਾਬ 'ਚ। ਇੱਕ ਪਾਸੇ ਉਹਨਾਂ ਨੇ ਡਰੱਗਸ ਦੇ ਨਾਂ ਥੱਲੇ ਕੀਤਾ ਹੈ, ਦੂਜੇ ਪਾਸੇ ਇਹ ਦਹਿਸ਼ਤਗਰਦੀ ਨਾਲ ਜੋੜ ਕੇ ਇੱਧਰੋਂ ਜਿਹੜਾ ਉਹ ਅਮਰੀਕਾ ਨਾਲ ਜੋੜ ਰਹੇ ਨੇ ਕਨੈਕਸ਼ਨ। ਸੋ ਇਹ ਆਉਣ ਵਾਲਾ ਪੀਰੀਅਡ ਹੋਰ ਵੀ ਜਿਹੜਾ ਇਹਨਾਂ ਨੇ, ਜਦੋਂ ਅਮਿਤ ਸ਼ਾਹ ਨੇ ਜਿਹੜੀ ਅੱਗੋਂ ਹਰੀ ਝੰਡੀ ਤੇ ਮਾਹੌਲ ਉਹਨਾਂ ਨੇ ਬਣਾ ਲਿਆ ਹੋਇਆ, ਕਿਸੇ ਵੇਲੇ ਵੀ ਫਰਦਰ ਜਿਹੜੀ ਐਕਸਟ੍ਰੀਮ ਪਰਸੀਕਿਊਸ਼ਨ ਹੈ ਸਿੱਖ ਨੌਜਵਾਨੀ ਦੀ ਪੰਜਾਬ 'ਚ ਕਿਸੇ ਵੇਲੇ ਵੀ ਵੱਡੇ ਪੈਮਾਨੇ ਤੇ ਸ਼ੁਰੂ ਕੀਤੀ ਜਾ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।